ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬ ਵਿੱਚ ਫੀਲਡ ਮਾਰਸ਼ਲ ਅਯੂਬ ਖਾਨ ਦੇ ਦੌਰ ਤੋਂ ਤਜਾਵਜ਼ਾਤ ਮੁਕਾਉਣ ਲਈ ਕੰਮ ਸ਼ੁਰੂ ਹੋਇਆ ਸੀ, ਜਿਹੜਾ ਕਿਸੇ ਨਾ ਕਿਸੇ ਸ਼ਕਲ ਵਿੱਚ ਹੁਣ ਤੱਕ ਜਾਰੀ ਹੈ। ਯਾਹਿਆ ਖਾਨ ਦੌਰ ਵਿੱਚ ਪਹਿਲੀ ਵਾਰ ਤਜਾਵਜ਼ਾਤ ਦੇ ਖਿਲਾਫ ਪੂਰੇ ਦੇਸ਼ ਵਿੱਚ ਸਿਰਫ ਉਹਨਾਂ ਮੱਲ ਮਾਰਿਆਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਫੌਜੀ ਆਮਰਿਤ ਦੇ ਮੁਖਾਲਫ ਸਨ। ਹੋਰ ਕਿਸੇ ਨੂੰ ਨਹੀਂ ਪੁੱਛਿਆ ਗਿਆ ਕਿ ਤੂੰ ਪਰਾਈ ਜਾਂ ਸਰਕਾਰੀ ਥਾਂ ਉੱਤੇ ਮੱਲ ਕਿਉਂ ਮਾਰੀਏ। ਪੀਪਲ ਪਾਰਟੀ ਦੀ ਅਗਵਾਈ ਵਿੱਚ ਪਾਕ ਦੇਸ਼ ਦੀ ਪਹਿਲੀ ਅਵਾਮੀ ਜਮਹੂਰੀ ਸਰਕਾਰ ਬਣੀ ਤਾਂ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਦਾ ਐਲਾਨ ਜ਼ਰੂਰ ਹੋਇਆ, ਪਰ ਅਮਲੀ ਤੌਰ 'ਤੇ ਕੱਖ ਵੀ ਨਹੀਂ ਹੋ ਸਕਿਆ। ਜਿਆਲੇ ਇਸ ਬਾਰੇ ਮਸ਼ਰਕੀ ਪਾਕਿਸਤਾਨ ਦੇ ਵੱਖ ਹੋ ਕੇ ਬੰਗਲਾਦੇਸ਼ ਬਣ ਪਹਿਲੀ ਇਸਲਾਮੀ ਸਰਬਰੀ ਕਾਨਫਰੰਸ ਲਈ ਦਿਨ ਰਾਤ ਇੱਕ ਕਰਨ, ਪਾਕ ਦੇਸ਼ ਨੂੰ ਪਹਿਲੀ ਇਸਲਾਮੀ ਐਟਮੀ ਤਾਕਤ ਬਣਾਉਣ ਅਤੇ ਹੋਰ ਬਹੁਤ ਸਾਰੇ ਵੱਡੇ ਵੱਡੇ ਕੰਮਾਂ 'ਚ ਰੁੱਝੇ ਰਹਿਣ ਨੂੰ ਜਵਾਬ ਬਣਾਉਂਦੇ ਨੇ। ਪਰ ਪਿਆਰਿਓ, ਸੱਚੀ ਗੱਲ ਤਾਂ ਇਹ ਹੋਈ ਹੈ ਕਿ ਤਜਾਵਜ਼ਾਤ ਮੁਕਾਉਣ ਲਈ ਅਮਲੀ ਤੌਰ 'ਤੇ ਪੀਪਲ ਪਾਰਟੀ ਵੀ ਕੋਈ ਕੰਮ ਨਾ ਕਰ ਸਕੀ। ਮਿੱਤਰ ਪਿਆਰਿਓ, ਪਾਕ ਦੇਸ਼ ਦੇ ਤੀਜੇ ਅਤੇ ਸਭ ਤੋਂ ਵੱਧ ਮੁੱਦਤ ਦੇ ਫੌਜੀ ਰਾਜ ਵਿੱਚ ਵੀ ਤਜਾਵਜ਼ਾਤ ਹਟਾਉਣ ਅਤੇ ਮੱਲ ਮਾਰਨ ਵਾਲਿਆਂ ਡਾਢਿਆਂ ਤੋਂ ਮਾੜੇ ਲੋਕਾਂ ਅਤੇ ਸਰਕਾਰ ਦੀ ਮਲਕੀਤੀ ਕੀਮਤੀ ਜਾਇਦਾਦਾਂ ਵਾਪਸ ਲੈਣ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ। ਅਫਸੋਸ ਹੈ ਕਿ ਇਹ ਆਪਰੇਸ਼ਨ ਵੀ ਯਾਹਿਆ ਦੌਰ ਦੇ ਆਪਰੇਸ਼ਨ ਵਾਂਗੂ ਸਿਰਫ ਆਮਰੀਅਤ ਦੇ ਮੁਖਾਲਫਾਂ ਦਾ ਮੱਕੂ ਠੱਪਣ ਲਈ ਕੀਤਾ ਗਿਆ। ਚੁਣ ਕੇ ਸਿਰਫ ਉਹਨਾਂ ਕਬਜ਼ਾ ਗੁੱਪਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਜਿਹੜੇ ਉਸ ਜ਼ਾਲਮਾਨਾ ਫੌਜੀ ਰਾਜ ਦੀ ਮੁਖਾਲਫਤ ਕਰਦੇ ਸਨ ਜਾਂ ਜਨਰਲ ਜ਼ਿਆ ਦੇ ਮੁਖਾਲਫਾਂ ਦੀ ਕਿਸੇ ਵੀ ਤਰ੍ਹਾਂ ਇਮਦਾਦ ਕਰਦੇ ਸਨ। ਪੀਪਲਸ ਪਾਰਟੀ ਦੇ ਦੂਜੀ ਵਾਰ ਇਲੈਕਸ਼ਨ ਜਿੱਤ ਕੇ ਸਰਕਾਰ ਬਣਾਉਣ 'ਤੇ ਮੋਹਤਰਮਾ ਬੇਨਜ਼ੀਰ ਭੁੱਟੋ ਦੇ ਇਸਲਾਮੀ ਦੁਨੀਆ ਦੀ ਪਹਿਲੀ ਵਜ਼ੀਰ ਆਜ਼ਮ ਬਣਨ 'ਤੇ ਇੱਕ ਵਾਰੀ ਫੇਰ ਇਸ ਆਪਰੇਸ਼ਨ ਦੇ ਨਾਅਰੇ ਜ਼ਰੂਰ ਲੱਗੇ, ਪਰ ਅਮਲੀ ਤੌਰ 'ਤੇ 2-4% ਤੋਂ ਵੱਧ ਕੋਈ ਕੰਮ ਨਹੀਂ ਹੋ ਸਕਿਆ। ਬੀਬੀ ਬੇਨਜ਼ੀਰ ਵੀ ਹਰ ਵੇਲੇ ਦੇਸੀ ਅਤੇ ਵਿਦੇਸੀ ਮੁਖਾਲਫ ਤਾਕਤਾਂ ਵੱਲੋਂ ਭਰਵੀਂ ਮੁਖਾਲਫਤ, ਔਖੀਆਂ ਸ਼ਰਤਾਂ ਉੱਤੇ ਮਿਲਣ ਵਾਲੇ ਅਦੋਰੇ ਇਖਤਿਆਰ ਅਤੇ ਆਪਣੀ ਪਾਰਟੀ ਦੀ ਹਕੂਮਤ ਨੂੰ ਕਾਇਮ ਰੱਖਣ ਵਾਲਿਆਂ MQM ਅਤੇ ਐਸਟੈਬਲਿਸ਼ਮੈਂਟ ਦੇ ਬਣਾਏ ਹੋਏ ਸਿਆਸੀ ਜੱਥਿਆਂ ਦੀ ਵਿਸਾਖੀਆਂ ਦੀ ਮਜਬੂਰੀ ਭਾਰੋਂ ਬਹੁਤ ਪ੍ਰੈਸ਼ਰ ਅਤੇ ਔਕੜਾਂ 'ਚ ਫਸੀਆਂ ਰਹੀਆਂ। ਬੀਬੀ ਬੇਨਜ਼ੀਰ ਪਾਰਲੀਮੈਂਟ ਨੂੰ ਆਪਣੀ ਤਾਕਤ ਸਮਝ ਕੇ ਕੁਝ ਕਰਨ ਲੱਗੀਆਂ ਤਾਂ 5 ਵਰ੍ਹਿਆਂ ਲਈ ਚੁਣੀ ਗਈ ਪੀਪਲ ਪਾਰਟੀ ਸਰਕਾਰ ਸਿਰਫ 20 ਮਹੀਨਿਆਂ ਬਾਅਦ ਫਾਰਗ ਕਰ ਦਿੱਤੀ ਗਈ। ਸੋ ਪੀਪਲ ਪਾਰਟੀ ਦੇ ਦੂਜੀ ਵਾਰ ਰਾਜ ਵਿੱਚ ਵੀ ਤਜਾਵਜ਼ਾਤ ਮੁਕਾਉਣ ਲਈ ਕੋਈ ਚੱਜ ਦਾ ਕੰਮ ਨਹੀਂ ਹੋ ਸਕਿਆ। ਫਿਰ ਨੂਨ ਲੀਗ ਦਾ ਰਾਜ ਆਇਆ ਅਤੇ ਮੀਆਂ ਨਵਾਜ਼ ਸ਼ਰੀਫ 2 ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਉਹਨਾਂ ਨੇ ਆਪਣੇ ਪੁਰਾਣੇ ਫੈਮਿਲੀ ਫਰੈਂਡ ਅਤੇ ਸ਼ਰੀਫ ਖਾਨਦਾਨ ਦੇ ਔਖੇ ਵੇਲੇ ਮਾਲੀ ਤੌਰ 'ਤੇ ਵੱਡੀ ਇਮਦਾਦ ਕਰਨ ਵਾਲੇ ਸ਼ਰੀਫ ਬੰਦੇ ਮੀਆਂ ਆਜ਼ਮ ਮਰਹੂਮ ਨੂੰ ਪਹਿਲਾਂ ਲਾਹੌਰ ਦਾ ਲਾਰਡ ਮੇਅਰ ਅਤੇ ਬਾਅਦੋਂ ਗਵਰਨਰ ਪੰਜਾਬ ਬਣਵਾ ਦਿੱਤਾ। ਮੀਆਂ ਆਜ਼ਮ ਨੇ ਪੂਰੇ ਪੰਜਾਬ ਵਿੱਚ ਤਜਾਵਜ਼ਾਤ ਖਤਮ ਕਰਨ ਲਈ ਬਹੁਤ ਵੱਡਾ ਅਤੇ ਭਰਵਾਂ ਆਪਰੇਸ਼ਨ ਸ਼ੁਰੂ ਕਰਾਇਆ। ਪਾਕ ਦੇਸ਼ ਦੀ ਪੂਰੀ ਤਾਰੀਖ ਵਿੱਚ ਤਜਾਵਜ਼ਾਤ ਦੇ ਖਿਲਾਫ ਇਹ ਹੁਣ ਤੱਕ ਦਾ ਪਹਿਲਾ ਅਤੇ ਰੱਬ ਸੋਹਣਾ ਨਾ ਕਰੇ ਅਖੀਰਲਾ ਆਪਰੇਸ਼ਨ ਸੀ ਜਿਹੜਾ ਮੈਰਿਟ ਉੱਤੇ ਹੋਇਆ। ਇਸ ਆਪਰੇਸ਼ਨ ਵਿੱਚ ਕਿਸੇ ਵੱਡੇ ਤੋਂ ਵੱਡੇ ਕਬਜ਼ਾ ਗਰੁੱਪ ਜਾਂ ਵੱਡੀ ਸ਼ਖਸੀਅਤ ਨਾਲ ਰੱਤੀ ਪਰ ਰਿਆਇਤ ਨਹੀਂ ਵਰਤੀ ਗਈ। ਇਹਦੀ ਇੱਕ ਨਿੱਕੀ ਜਿਹੀ ਮਿਸਾਲ ਮੀਆਂ ਨਵਾਜ਼ ਸ਼ਰੀਫ ਦੇ ਮਾਮੇ ਅਬਦੁਲ ਹਮੀਦ ਬੱਟ ਦੀ ਲਕਸ਼ਮੀ ਚੌਕ ਲਾਹੌਰ ਵਿੱਚ ਮਸ਼ਹੂਰ ਅਤੇ ਵੱਡੀ ਦੁਕਾਨ ਬੱਟ ਬੇਕਰੀ ਦੇ ਖਿਲਾਫ ਕੀਤੀ ਗਈ ਕਾਰਵਾਈ ਸੀ। ਬੱਟ ਬੇਕਰੀ ਆਪਣੀ ਅਸਲ ਮਲਕੀਅਤ ਤੋਂ ਕਈ ਗੁਣਾ ਵੱਧ ਸਰਕਾਰੀ ਥਾਂ ਉੱਤੇ ਮੱਲ ਮਾਰੀ ਹੋਈ ਸੀ। ਉਹ ਸਾਰੀ ਥਾਂ ਕਿਸੇ ਲਿਹਾਜ਼ ਤੋਂ ਬਗੈਰ ਖਾਲੀ ਕਰਾ ਲਿੱਤੀ ਗਈ। ਇਸ ਤਰ੍ਹਾਂ ਦੀਆਂ ਹੋਰ ਵੀ ਮਿਸਾਲਾਂ ਮੌਜੂਦ ਨੇ, ਪਰ ਮਿੱਤਰ ਪਿਆਰਿਓ, ਸੱਚੀ ਗੱਲ ਇਹ ਵੇ ਕਿ ਉਮਰ ਦੇ ਇਸ ਹਿੱਸੇ ਵਿੱਚ ਮੇਰਾ ਹਾਫਜ਼ਾ ਵੀ ਅਕਸਰ ਹਾਫਜ਼ਾਬਾਦ ਗਿਆ ਰਹਿੰਦਾ ਹੈ। ਹਾਂ, ਤੁਸੀਂ ਸਰਚ ਕਰੋ ਤਾਂ ਅੱਜ ਵੀ ਨੈੱਟ ਉੱਤੇ ਉਸ ਆਪਰੇਸ਼ਨ ਦੀ ਸਾਰੀ ਤਫਸੀਲ ਤੁਹਾਨੂੰ ਲੱਭ ਜਾਏਗੀ। ਸੱਜਣੋ ਤੇ ਮਿੱਤਰੋ, ਪੀਪਲਸ ਪਾਰਟੀ ਤੀਜੀ ਵਾਰ ਫਿਰ ਇਕਤਦਾਰ ਵਿੱਚ ਆਈ ਅਤੇ ਬੀਬੀ ਬੇਨਜ਼ੀਰ ਦੂਜੀ ਵਾਰ ਵਜ਼ੀਰ ਆਜ਼ਮ ਬਣੀਆਂ। ਤਜਾਵਜ਼ਾਤ ਦੇ ਖਿਲਾਫ ਫਿਰ ਆਪਰੇਸ਼ਨ ਦਾ ਐਲਾਨ ਕੀਤਾ ਗਿਆ, ਪਰ ਅਫਸੋਸ ਹੈ ਕਿ ਪੀਪਲ ਪਾਰਟੀ ਦੀ ਰਵਾਇਤ ਉਹੋ ਹੀ ਰਹੀ ਅਤੇ ਤੀਜੀ ਵਾਰ ਵੀ ਸਰਕਾਰੀ ਅਫਸਰਸ਼ਾਹੀ ਉਹਨਾਂ ਨੂੰ ਖਿਡਾਉਂਦੀ ਰਹੀ। ਉਦੋਂ ਤਜਾਵਜ਼ਾਤ ਦੇ ਮਾਰਿਆਂ ਖੁੱਲ੍ਹ ਕੇ ਕਹਿਣਾ ਸ਼ੁਰੂ ਕਰਤਾ ਕਿ ਲੁਕਾਈ ਅਤੇ ਸਰਕਾਰ ਦੀ ਜਾਇਦਾਦਾਂ ਉੱਤੇ ਮੱਲ ਮਾਰਨ ਵਾਲੇ ਅਤੇ ਸਰਕਾਰੀ ਮਸ਼ੀਨਰੀ ਆਪਸ ਵਿੱਚ ਇੰਝ ਰਲੇ ਨੇ ਜਿਵੇਂ ਚੋਰਾਂ ਨਾਲ ਕੁੱਤੀ। ਸੱਜਣੋ ਤੇ ਮਿੱਤਰੋ, ਨੂਨ ਲੀਗ ਇੱਕ ਵਾਰੀ ਫੇਰ ਸਰਕਾਰ ਬਣਾਈ ਅਤੇ ਮੀਆਂ ਨਵਾਜ਼ ਸ਼ਰੀਫ ਹੋਰਾਂ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ। ਇਸ ਵਾਰੀ ਨੂਨ ਲੀਗ ਨੂੰ ਇਲੈਕਸ਼ਨ ਦੇ ਰਿਜ਼ਲਟ ਵਿੱਚ ਅਦਲੀ ਬਦਲੀ ਕਰਕੇ 2/3 ਤੋਂ ਵੱਧ ਅਕਸੀਅਤ ਵੀ ਦਵਾਈ ਗਈ। ਅੱਜ ਦੇ ਪ੍ਰਧਾਨ ਮੰਤਰੀ ਮੀਆਂ ਸ਼ਹਬਾਜ਼ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹਨਾਂ ਪੰਜਾਬ ਵਿੱਚ ਫਿਰ ਬੜੇ ਤਰਲੇ ਨਾਲ ਤਜਾਵਜ਼ਾਤ ਦੇ ਖਿਲਾਫ ਭਰਵਾਂ ਆਪਰੇਸ਼ਨ ਸ਼ੁਰੂ ਕਰਾਇਆ। ਵੱਡੇ ਵੱਡੇ ਕਬਜ਼ਾ ਗਰੁੱਪਾਂ ਦੇ ਖਿਲਾਫ ਤਗੜੀ ਕਾਰਵਾਈ ਕੀਤੀ ਗਈ। ਪੰਜਾਬ ਅਸੈਂਬਲੀ ਦੇ
कई मुंठे मैंबरां का भी लिहाज नहीं किया गया, पर सिर्फ 2 हफ्तिਆਂ बाद ही इस भरवें ऑपरेशन का रुख सिर्फ सरकार के मुखालफा वाल मोड़ता गया। हद तां इह वे कि जदों सरकार की बहुत करीबी शख्सियत सनाउल्ला वालों सरकारी थां उत्ते मल मार के बनाए वड्डे प्लाजे की वारी आई तो पूरे पंजाब विच तजावजात के खिलाफ यह ऑपरेशन डकता गया। सज्जनों ते मित्रों, नून लीग तो बाद PTI का राज आया, इमरान खान वज़ीर आज़म बन गया। उन्होंने सरकार ने भी तजावजात के खिलाफ पूरे देश में वड्डा ऑपरेशन शुरू करता। कब्जा माफिया वालों लुकाई या सरकार की थां उत्ते बनाईयां कई हाउसिंग सोसाइटियां बलडोज कर दी गई। कई वड्डे वड्डे मगरमच्छ भी इस ऑपरेशन की जद च आए, पर जदों हाउसिंग सैक्टर के कई अजिहे टाइकून इस ऑपरेशन की जद विच आउण लगे जिहड़े PTI सरकार ते प्रधान के बहुत नेड़े हो चुके सन, तां तजावजात के खिलाफ ये ऑपरेशन भी खत्म करता गया। बीबी मरीम नवाज शरीफ ने पंजाब की मुख्य मंत्री बनने तो बाद एक बार फिर तजावजात के खिलाफ पूरे सूबे में भरवां ऑपरेशन शुरू करता। मित्र प्यारिओ, मरीम बीबी नूं पता सी कि तजावजात के खिलाफ ऑपरेशन क्यों तोड़ नहीं चढ़ता। वो जान चुकियां सन या परवेज़ रशीद या सियासी उस्तादां उन्होंने बावर कर कि सरकारी मशीनरी की रलत ते कब्जा ग्रुपां वालों कायदे आज़म की फोटो वाले नजराने पारों तजावजात हमेशा कायम ही रहने ने। इसलिए मोहतरमा मरीम नवाज होरां एक तां पैरा फोर्स बना के उन्होंने इस काम लई मुस्तकिल जिम्मेदारी दे दी, दूजा उन्हां माड़े बंदियां दा उच्चा ध्यान किया जिहड़े पैदल टुरन लग्या अपने बुनियादी हक फुटपाथ तो भी जबरन महरूम करते जाते रहे। पूरे पंजाब में भरवां ऑपरेशन होया तो एक बारी तो मरीम नवाज की बल्ले बल्ले ही हो गई। पर मित्र प्यारिओ, हुण कुछ दिनों तो इंज लगता है कि कुत्ती चोरां नाल फिर रल के मल मार जत्थे फिर अपने धंधे शुरू करते हैं। आदत यह वे कि माड़े लोगों का मुढ़ला हक फुटपाथ भी एक बार फिर उन्होंने कोलों खोए जा रहे हैं। मैनूं समझ नहीं आती कि वड्डियां वड्डियां दुकानों के मालक भी पैदल लंघण वाले माड़ियां या बाज़ारां मार्केटां में शापिंग करने लई आउण वाले बंदियां, औरतां, बालां ते वडेरी उम्र के बंदियां तो फुटपाथ वरतन का हक क्यों खो लेंदे ने। उन्हां दी हिरस इन्नी मूँह जोर है, वो सोहणे रब की पकड़ तो भी नहीं डरते, होरे अपनी मौत भी भुल गए ने। मैं उम्मीद करना हाँ कि पंजाब सरकार खासकर बीबी मरीम नवाज इस पासे उचेची तवज्जो करके माड़े लोगों दी दुआवां लैणगियां। अज लई इन्ना ही, अगली मिलनी तक इजाजत दिओ, रब रख।